करो गिरफ्तार करो गिरफ्तार करो देश के विकास का पहुंचाऊंगा यत्न करो यत्न करो यत्न करो। ਟੀਵੀ 84 ਇੰਡੀਆ ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ ਸਭਰਾ ਫਤਿਹ ਅੱਜ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਲਾਂਟੇ ਮਾਲ ਦੇ ਬਾਹਰ ਖੜੇ ਆ। ਬਾਹਰ ਖੜਨ ਦਾ ਕਾਰਨ ਕੀ ਹੈ? ਕਿਉਂਕਿ ਕੈਨੇਡਾ ਅੰਬੈਸੀ ਨੂੰ ਲੈ ਕੇ ਬਾਰ-ਬਾਰ ਜਿਹੜਾ ਕੈਨੇਡਾ ਅੰਬੈਸੀ ਨੂੰ ਲੈ ਕੇ ਜਿਹੜੇ ਪੰਜਾਬ ਦੇ ਨੌਜਵਾਨ ਨੇ, ਪੰਜਾਬ ਦੀਆਂ ਧੀਆਂ ਨੇ, ਉਹਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਤੁਸੀਂ ਵੀ ਜਾਣਦੇ ਹੋ ਕਿ ਰੋਸ ਪ੍ਰਦਰਸ਼ਨ ਕਿਹੜੀ ਗੱਲ ਨੂੰ ਲੈ ਕੇ ਹੈ। ਕਿਉਂਕਿ 700 ਦੇ ਕਰੀਬ ਵਿਦਿਆਰਥੀਆਂ ਨੇ ਜਿਹੜਾ ਸੀ ਸਟੱਡੀ ਵੀਜ਼ੇ ਦੇ ਉੱਪਰ ਜਾਣ ਵਾਸਤੇ ਕੈਨੇਡਾ ਦੇ ਕਾਲਜਾਂ ਦੇ ਵਿੱਚ, ਉੱਥੋਂ ਦੀਆਂ ਯੂਨੀਵਰਸਿਟੀਆਂ ਜਿਹੜੀਆਂ ਸਨ ਕੈਨੇਡਾ ਦੇ ਕਿਊਬਿਕ ਸ਼ਹਿਰ ਦੀਆਂ, ਉੱਥੇ ਜਿਹੜਾ ਸੀ ਅਪਲਾਈ ਕੀਤਾ ਹੋਇਆ ਸੀ। ਪਰ ਕਿਸੇ ਕਾਰਨ ਕਰਕੇ ਜਿਹੜਾ ਸੀ ਉੱਥੋਂ ਦੇ 3 ਕਾਲਜ ਬੰਦ ਹੋ ਜਾਂਦੇ ਆ, ਜਿਸ ਕਾਰਨ ਵਿਦਿਆਰਥੀਆਂ ਦਾ ਤਕਰੀਬਨ 8 ਤੋਂ 10 ਲੱਖ ਰੁਪਇਆ ਜਿਹੜਾ ਡੁੱਬ ਜਾਂਦਾ ਹੈ। ਵਿਦਿਆਰਥੀਆਂ ਦਾ ਰੋਸ ਪ੍ਰਦਰਸ਼ਨ ਹੈ ਕਿ ਉਹਨਾਂ ਦਾ ਅਧਿਕਾਰ ਦਿੱਤੇ ਜਾਣੇ ਚਾਹੀਦੇ ਆ। ਜਿਹੜੇ ਪੈਸੇ ਕੈਨੇਡਾ ਦੇ ਕਾਲਜਾਂ ਦੇ ਵਿੱਚ ਉਹਨਾਂ ਵਿਦਿਆਰਥੀਆਂ ਦੇ ਹਨ ਜਿਨ੍ਹਾਂ ਨੇ ਆਪਣੀਆਂ ਜ਼ਮੀਨਾਂ ਦੇ ਉੱਪਰ ਘਰ-ਬਾਰ ਗਹਿਣੇ ਧਰ ਕੇ ਇਹ ਪੈਸੇ ਦਿੱਤੇ ਹੋਏ ਨੇ, ਉਹਨਾਂ ਦੇ ਪੈਸੇ ਵਾਪਸ ਮਿਲਣੇ ਚਾਹੀਦੇ ਨੇ। ਇੱਥੇ ਵਿਦਿਆਰਥੀ ਜੁੜੇ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਔਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦ੍ਰਿਸ਼ ਦਿਖਾਉਣਾ ਚਾਹੁੰਦਾ ਕਿ ਕੈਨੇਡਾ ਅੰਬੈਸੀ ਦੇ ਬਾਹਰ ਵਿਦਿਆਰਥੀਆਂ ਦੇ ਵੱਲੋਂ ਜਿੱਥੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ, ਉੱਥੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਬੈਰੀਕੇਡਿੰਗ ਕੀਤੀ ਹੋਈ ਹੈ ਤਾਂ ਜੋ ਵਿਦਿਆਰਥੀ ਅੱਗੇ ਨਾ ਜਾ ਸਕਣ, ਕਿਸੇ ਤਰ੍ਹਾਂ ਦਾ ਜਿਹੜਾ ਸ਼ੋਰ ਸ਼ਰਾਬਾ ਨਾ ਹੋ ਸਕੇ। ਇੱਥੇ ਸਟੂਡੈਂਟ ਨੇ, ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ, ਪੂਰੀ ਜਾਣਕਾਰੀ ਲੈਣ ਦਾ ਯਤਨ ਕਰਾਂਗੇ। ਅੱਜ ਦਾ ਮਨੋਰਥ ਕੀ ਹੈ? ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਕੀ ਮੰਗਾਂ ਕੀ ਲੈ ਕੇ ਆਏ ਹੋ? ਜੀ ਅਸੀਂ ਕੈਨੇਡਾ ਦੇ ਕਾਲਜਸ ਦੇ ਵਿੱਚ ਐਡਮਿਸ਼ਨ ਲਈ ਸੀਗੇ। 3 ਕਾਲਜਸ ਸੀ ਕੈਨੇਡਾ ਦੇ ਜਿਹੜੇ ਕਿ ਬੈਂਕਰਪਟ ਹੋ ਗਏ ਆ, ਜਿਹਦੇ ਵਿੱਚ ਜਿਹੜੇ ਕਾਲਜ ਸੀ ਐਮ ਕਾਲਜ, CCXQ ਕਾਲਜ ਐਂਡ CDE ਕਾਲਜ ਹੈ ਨਾ। ਤੇ ਹੁਣ ਉਹਦੇ ਵਿੱਚ ਆਪਾਂ ਜਿਹੜੀ ਫੀਸਾਂ ਭਰੀਆਂ ਹੋਈਆਂ ਸੀਆਂ, ਅਸੀਂ ਉਹਨੂੰ ਰਿਫੰਡ ਚਾਹੁੰਦੇ ਆ। ਇਸ ਕਰਕੇ ਆਪਾਂ ਅੱਜ ਦਾ ਪ੍ਰੋਟੈਸਟ ਕੀਤਾ ਕਿ ਸਾਨੂੰ ਸਾਡਾ ਪੈਸਾ ਵਾਪਸ ਮਿਲੇ, ਕਿਉਂਕਿ ਹਜੇ ਵੀ ਸਾਨੂੰ ਉਧਰੋਂ ਕੋਈ ਪੋਜ਼ਿਟਿਵ ਰਿਸਪੌਂਸ ਨਹੀਂ ਆ ਰਿਹਾ ਕਿ ਸਾਡੀ ਫੀਸ ਵਾਪਸ ਆਊਗੀ ਜਾਂ ਨਹੀਂ ਆਊਗੀ। ਆਊਗੀ ਤਾਂ ਕਦੋਂ ਆਊਗੀ, ਨਹੀਂ ਆਊਗੀ ਤਾਂ ਕਿਉਂ ਨਹੀਂ ਆਊਗੀ। ਵੀ ਵਾਂਟ ਆਰ ਆਨਸਰਸ। ਜੇ ਆਪਾਂ ਵਿਦਿਆਰਥੀਆਂ ਦੀ ਗੱਲ ਕਰੀਏ ਤਾਂ ਵੱਡੀ ਤਾਦਾਦ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਹੈ। 700 ਦੇ ਕਰੀਬ ਵਿਦਿਆਰਥੀਆਂ ਦੀ ਗਿਣਤੀ ਕਿਹਾ ਜਾ ਰਿਹਾ। ਪਰ ਜੇ ਤੁਹਾਡੀ ਗਿਣਤੀ ਨੂੰ ਦੇਖਣਾ ਹੋਵੇ, ਕਿੰਨੇ ਕੁ ਵਿਦਿਆਰਥੀ ਇਸ ਗੱਲ ਨੂੰ ਲੈ ਕੇ ਸਮਰਥਨ ਕਰ ਰਹੇ ਨੇ ਕਿ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣੀਆਂ ਚਾਹੀਦੀਆਂ ਨੇ, ਜਿਹੜੀ ਮਨੀ ਹੈ ਰਿਫੰਡ ਹੋਣੀ ਚਾਹੀਦੀ ਹੈ? ਜੀ 650 ਬੱਚੇ ਦੇ ਕਰੀਬ ਸਾਡੇ ਕੋਲ ਡਾਟਾ ਆਇਆ ਸੀਗਾ ਇੰਡੀਆ ਦੇ ਕਿ ਇੱਥੇ ਇੰਡੀਆ ਤੋਂ ਇੰਨੇ ਬੱਚੇ ਉੱਥੇ ਹੈਗੇ ਆ। ਪਰ ਜਿਹੜੇ ਸਾਡੇ ਨਾਲ ਕੰਟੈਕਟ 'ਚ ਉਹ ਸਿਰਫ 200 ਤੋਂ 250 ਬੱਚਾ ਸਾਡੇ ਕੰਟੈਕਟ ਦੇ ਵਿੱਚ ਹਜੇ ਤੱਕ ਆਇਆ ਆ। ਤੇ ਉਹਦੇ ਵਿੱਚੋਂ ਮੈਜੋਰਿਟੀ ਆ ਲੋਕਾਂ ਦੀ ਜਿਹੜੇ ਚਾਹੁੰਦੇ ਆ ਵੀ ਆਪਾਂ ਪ੍ਰੋਟੈਸਟ ਕਰੀਏ, ਬਿਕੋਜ਼ ਐਟ ਦ ਐਂਡ ਸਾਡੇ ਕੋਲ ਸਿਰਫ ਇੱਕੋ ਤਰੀਕਾ ਆ ਪੈਸਾ ਵਾਪਸ ਮੰਗਾਉਣ ਦਾ, ਤੇ ਉਹ ਆ ਪ੍ਰੈਸ਼ਰ, ਗਵਰਨਮੈਂਟ ਨੂੰ ਪ੍ਰੈਸ਼ਰਾਈਜ਼ ਕਰਕੇ। ਤੇ ਇਸ ਲਈ ਆਪਾਂ ਅੱਜ ਪ੍ਰੋਟੈਸਟ ਕਰ ਰਹੇ ਹਾਂ। ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦੇ ਨਾਲ ਜਾਂ ਅੰਬੈਸੀ ਦੇ ਅਧਿਕਾਰੀ ਦੇ ਨਾਲ ਕੋਈ ਵਾਰਤਾਲਾਪ ਹੋਇਆ, ਕੋਈ ਗੱਲਬਾਤ ਹੋਈ, ਉਹਨਾਂ ਨੇ ਕੋਈ ਵਿਸ਼ਵਾਸ ਦਿਵਾਇਆ ਤੁਹਾਨੂੰ? ਜੀ ਉਹਨਾਂ ਨੂੰ ਮੇਲਸ ਤਾਂ ਬਹੁਤ ਪਾਈਆਂ ਨੇ, ਪਰ ਉਹਦਾ ਇੱਕ ਜਨਰਲ ਰਿਪਲਾਈ ਆਉਂਦਾ ਕਿ ਅਸੀਂ ਇਸ ਚੀਜ਼ ਨੂੰ ਦੇਖ ਰਹੇ ਹਾਂ, ਇਸ ਚੀਜ਼ ਬਾਰੇ ਆਪਾਂ ਮਤਲਬ ਕਿ ਡਿਸਕਸ਼ਨ ਹੋ ਰਹੀ ਆ ਉੱਥੇ, ਲੇਕਿਨ ਅਜੇ ਤੱਕ ਸਾਨੂੰ ਕੋਈ ਪੋਜ਼ਿਟਿਵ ਰਿਸਪੌਂਸ ਨਹੀਂ ਆਇਆ। ਜੀ ਆਪਾਂ ਇਹਨੇ ਪੈਸੇ ਦੀ ਗੱਲ ਆਈ ਹੈ ਕਿਉਂਕਿ ਆਮ ਘਰਾਂ ਦੇ ਬੱਚੇ ਆ, ਵਿਦਿਆਰਥੀ ਨੇ। ਬਹੁਤੇ ਵਿਦਿਆਰਥੀਆਂ ਦੀ ਗੱਲ ਕਰੀਏ ਪੜ੍ਹਾਈ ਨੂੰ ਲੈ ਕੇ ਨਹੀਂ, ਉਹ ਤਕਰੀਬਨ ਕੰਮਕਾਰ ਕਰਨ ਵਾਸਤੇ, ਜਿਹੜਾ ਪੈਸਾ ਕਮਾਉਣ ਵਾਸਤੇ ਵਿਦੇਸ਼ ਦੇ ਵਿੱਚ ਜਾਣਾ ਪਸੰਦ ਕਰਦੇ ਨੇ। ਪਰ ਪੰਜਾਬ ਦੇ ਲੋਕਾਂ ਦੇ ਵਾਸਤੇ, ਪੰਜਾਬ ਦੀਆਂ ਧੀਆਂ ਦੇ ਵਾਸਤੇ ਜਾਂ ਬੱਚਿਆਂ ਦੇ ਵਾਸਤੇ ਇੰਨੇ ਪੈਸੇ ਨੂੰ ਇੱਕ ਜਗ੍ਹਾ ਦੇ ਉੱਪਰ ਇਕੱਤਰ ਕਰਨਾ ਬਹੁਤ ਵੱਡੀ ਚੁਣੌਤੀ ਹੋ ਜਾਂਦੀ ਹੈ। ਫਿਰ ਜਿਹੜੇ ਇੰਨੇ ਪੈਸੇ ਸੀ ਉਹ ਇਹ ਕਿਵੇਂ ਇਕੱਤਰ ਕੀਤੇ ਤੁਸੀਂ, ਜੇ ਤੁਹਾਡੀ ਗੱਲ ਵਾਲੀ ਹੈ? ਜੀ ਅਗਰ ਮੈਂ ਸਾਰਿਆਂ ਦੀ ਗੱਲ ਕਰਾਂ ਤਾਂ ਸਾਰਿਆਂ ਨੇ ਅਲੱਗ-ਅਲੱਗ ਤਰੀਕੇ ਨਾਲ ਪੈਸੇ ਇਕੱਠੇ ਕੀਤੇ ਆ। ਕਿਸੇ ਨੇ ਆਪਣੀ ਜ਼ਮੀਨਾਂ ਗਹਿਣੇ ਧਰੀਆਂ ਨੇ, ਕਿਸੇ ਨੇ ਆਪਣੀ ਜ਼ਮੀਨਾਂ 'ਤੇ ਲੋਨ ਲਏ ਨੇ, ਕਿਸੇ ਨੇ ਕਿਸੇ ਫਾਈਨੈਂਸਰਸ ਤੋਂ ਪੈਸੇ ਫੜੇ ਨੇ, ਕਿਸੇ ਨੇ ਆੜ੍ਹਤੀਏ ਤੋਂ ਪੈਸੇ ਫੜੇ ਨੇ। ਜੇ ਮੈਂ ਆਪਣੀ ਗੱਲ ਕਰਾਂ ਤਾਂ ਜੋ ਇਸ ਕਾਲਜ ਲਈ ਸਾਨੂੰ ਲੋਨ ਨਹੀਂ ਮਿਲ ਰਿਹਾ ਸੀ, ਸਟੂਡੈਂਟ ਲੋਨ, ਤਾਂ ਇਸ ਕਾਲਜ ਲਈ ਮੇਰੇ ਫਾਦਰ ਨੇ ਆਪਣੇ ਨਾਮ 'ਤੇ PL ਲਿਆ ਸੀ, ਪਰਸਨਲ ਲੋਨ 18 ਲੱਖ ਰੁਪਏ ਦਾ। ਅਤੇ ਜਿਹਦੀ ਜੋ EMIs ਆ ਉਹ ਮੈਂ ਹਰ ਮੰਥ ਹਜੇ ਵੀ ਪੇ ਕਰ ਰਹੀ ਹਾਂ। ਹਾਲਾਂਕਿ ਨਾ ਤਾਂ ਮੈਨੂੰ ਉੱਥੇ ਐਡਮਿਸ਼ਨ ਮਿਲਿਆ, ਨਾ ਤਾਂ ਮੈਂ ਉੱਥੇ ਕਲਾਸਿਸ ਲੈ ਪਾਈ ਹਾਂ, ਅਤੇ ਨਾ ਹੀ ਮੇਰਾ ਰਿਫੰਡ ਹਜੇ ਵਾਪਿਸ ਆਇਆ। ਕਿੰਨੇ ਪੈਸੇ ਪੇ ਕਰਦੇ ਮੰਥ ਦੇ? ਜੀ 32,000 ਰੁਪਇਆ ਪਰ ਮੰਥ EMI ਆ ਮੇਰੀ। ਤੇ ਓਵਰਆਲ ਜਿਹੜਾ ਮੇਰਾ ਲੋਨ ਸੀਗਾ 18 ਲੱਖ ਰੁਪਏ ਦਾ ਸੀਗਾ, ਜਿਹਦੇ ਵਿੱਚੋਂ 10 ਲੱਖ ਦੇ ਕਰੀਬ ਮੇਰੀ ਫੀਸ ਉੱਤੇ ਫਸੀ ਹੋਆ। ਤੇ ਬਸ ਇਹੀ ਆ ਕਿ ਪੈਸਾ ਵਾਪਿਸ ਆ ਜਾਏ ਤਾਂ ਕਿ ਐਟਲੀਸਟ ਮੈਂ ਕੁਛ ਅਮਾਊਂਟ ਬੈਂਕ ਨੂੰ ਵਾਪਸ ਕਰਕੇ ਆਪਣੀ EMIs ਨੂੰ ਕਲੋਜ਼ ਕਰ ਸਕਾਂ ਅਤੇ ਮੇਰੀ ਜ਼ਿੰਦਗੀ ਥੋੜ੍ਹੀ ਜਿਹੀ ਸੌਖੀ ਹੋ ਜਾਏ, ਕਿਉਂਕਿ ਮੇਰੇ ਲਈ ਬਹੁਤ ਡਿਫੀਕਲਟ ਆ ਇੰਨੇ ਪੈਸੇ ਹਰ ਮੰਥ ਅਰੇਂਜ ਕਰਨੇ, ਕਿਉਂਕਿ
ਆਪਾਂ ਚੰਡੀਗੜ੍ਹ ਦੇ ਵਿੱਚ ਰਹਿਣਾ, ਸਾਡਾ ਲਿਵਿੰਗ ਐਕਸਪੈਂਸ ਵੀ ਇੰਨਾ ਹੁੰਦਾ ਤੇ ਘਰਦਿਆਂ ਨੂੰ ਵੀ ਮਤਲਬ ਜਿੰਨਾ ਘਰ ਦੇ ਕਮਾਉਂਦੇ ਆ ਘਰਦਿਆਂ ਦੇ ਖਰਚੇ ਹੀ ਨਹੀਂ ਮਤਲਬ ਕਿ ਮੈਨੇਜ ਹੋ ਪਾਉਂਦੇ, ਤੇ ਉਹਦੇ ਵਿੱਚੋਂ ਇਹ EMI ਦਾ ਖਰਚਾ ਕੱਢਣਾ ਮੇਰੇ ਘਰਦਿਆਂ ਲਈ ਔਰ ਮੇਰੇ ਲਈ ਬਹੁਤ ਔਖਾ ਆ। ਰਾਮੂਵਾਲੀਆ ਸਾਹਿਬ ਦੀ ਧੀ ਆਈ, ਉਹਨਾਂ ਨੇ ਗੱਲਬਾਤ ਕੀਤੀ ਹੈ, ਪ੍ਰਸ਼ਾਸਨ ਦੇ ਨਾਲ ਵੀ ਮੀਡੀਆ ਦੇ ਨਾਲ ਵੀ ਰੂਬਰੂ ਹੋਏ ਨੇ। ਉਹਨਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਵਿਦਿਆਰਥੀਆਂ ਨੂੰ ਇੱਥੇ ਰਹਿ ਕੇ ਕੰਮਕਾਰ ਕਰਨਾ ਚਾਹੀਦਾ ਹੈ। ਲੱਗਦਾ ਇੱਥੇ ਕੰਮਕਾਰ ਕਰਨਾ ਸੌਖਾ ਜਾਂ ਇੱਥੇ ਨੌਕਰੀਆਂ ਦਾ ਕਿਵੇਂ ਦੇਖਦੇ ਹੋ ਉਹਨਾਂ ਦੀ ਸਟੇਟਮੈਂਟ ਨੂੰ? ਜੀ ਦੇਖੋ, ਇਹ ਕਹਿਣਾ ਬਹੁਤ ਸੌਖਾ ਕਿ ਤੁਸੀਂ ਇੱਥੇ ਰਹਿ ਕੇ ਕੰਮ ਕਰੋ, ਠੀਕ ਆ, ਆਪਾਂ ਇੱਥੇ ਰਹਿ ਕੇ ਕੰਮ ਕਰ ਸਕਦੇ ਹਾਂ, ਬਾਹਰ ਜਾ ਕੇ ਵੀ ਆਪਾਂ ਦਿਹਾੜੀਆਂ ਹੀ ਕਰਨੀਆਂ ਹੁੰਦੀਆਂ, ਉਹ ਅਸੀਂ ਇੱਥੇ ਵੀ ਕਰ ਸਕਦੇ ਹਾਂ, ਪਰ ਸਾਨੂੰ ਉਹਦੇ ਹਿਸਾਬ ਨਾਲ ਇੱਕ ਇਨਕਮ ਸੋਰਸ ਵੀ ਤਾਂ ਮਿਲੇ ਨਾ। ਆਪਾਂ ਜਿੱਥੇ ਹੁਣ ਮੈਂ ਜੌਬ ਕਰਦੀ ਹਾਂ, ਮੇਰੀ ਸਿਰਫ 12,000 ਸੈਲਰੀ ਆ ਪੂਰੇ ਮੰਥ ਦੀ, ਟਾਈਮਿੰਗ ਸਵੇਰੇ 9 ਤੋਂ ਲੈ ਕੇ ਸ਼ਾਮੀ 6 ਵਜੇ ਤੱਕ। ਇੰਨਾ ਟਾਈਮ ਦੇਣ ਤੋਂ ਬਾਅਦ ਆਪਾਂ ਕੀ ਕਮਾ ਰਹੇ ਹਾਂ? 12,000। ਉੱਥੇ ਹੀ ਅਗਰ ਆਪਾਂ ਬਾਹਰ ਜਾ ਕੇ 1 ਘੰਟੇ ਕੰਮ ਕਰਦੇ ਸਾਡੇ $12 $18 ਇਹ ਮਤਲਬ ਉੱਥੇ ਸਾਨੂੰ ਮੰਨ ਜਾਂਦੇ ਆ ਸਾਡੇ। ਅਗਰ ਆਪਾਂ ਅੱਛੀ ਜਗ੍ਹਾ ਤੇ ਕੰਮ ਕਰੀਏ ਤਾਂ $15,000 ਤਾਂ ਮੈਕਸਿਮਮ ਹੈਗੀ ਆ ਉੱਥੇ, ਤੇ ਇੱਥੇ ਸਾਨੂੰ ਉਹ ਚੀਜ਼ ਨਹੀਂ ਮਿਲਦੀ। ਸਾਨੂੰ ਤੁਸੀਂ ਅੱਛੀਆਂ ਸੈਲਰੀਆਂ ਦਿਓ, ਅੱਛੇ ਸਾਨੂੰ ਇਨਕਮ ਸੋਰਸਿਸ ਸਾਨੂੰ ਪ੍ਰੋਵਾਈਡ ਕਰਾਓ, ਇੰਟਰਪ੍ਰੀਨਿਓਰ ਲਈ ਸਾਨੂੰ ਲੋਨ ਪ੍ਰੋਵਾਈਡ ਕਰਾਓ, ਅਸੀਂ ਕਿਉਂ ਨਹੀਂ ਇੱਥੇ ਰਵਾਂਗੇ? ਆਪਣੀ ਫੈਸਿਲਿਟੀਜ਼ ਨੂੰ ਦੇਖਿਆ ਜਾਏ ਤਾਂ ਫੈਸਿਲਿਟੀਜ਼ ਨਹੀਂ ਹੈਗੀਆਂ ਸਾਡੇ ਕੋਲ ਕਿ ਆਪਾਂ ਇੱਥੇ ਬਹਿ ਕੇ ਅੱਛਾ ਅਰਨ ਕਰ ਸਕੀਏ। ਪੰਜਾਬ ਸਰਕਾਰੀ ਨੌਕਰੀਆਂ ਨਹੀਂ ਹੁੰਦੀਆਂ, ਸਰਕਾਰੀ ਨੌਕਰੀ ਦੇ ਪੇਪਰ ਨਿਕਲਦੇ ਤਾਂ ਪੇਪਰ ਕੈਂਸਲ ਹੋ ਜਾਂਦਾ ਹੈ, ਬਾਅਦ 'ਚ ਕੀ ਜੀ ਕੋਈ ਪ੍ਰੋਬਲਮ ਹੋ ਗਈ ਹੈ, ਜਿਹੜੇ ਪੇਪਰ ਹੋਏ ਸੀਗੇ ਉਹ ਕੈਂਸਲ ਕੀਤੇ ਜਾ ਰਹੇ ਨੇ, ਹੈ ਨਾ। ਦੁਬਾਰਾ ਤੋਂ ਦੁਬਾਰਾ ਵੈਕੈਂਸੀਜ਼ ਨਹੀਂ ਨਿਕਲਦੀਆਂ। ਜੇ ਜੌਬ ਮਿਲਦੀ ਵੀ ਆ, ਅੱਜ ਕੱਲ੍ਹ ਕੰਟਰੈਕਟਰਸ ਜੌਬ 'ਤੇ ਰੱਖਦੇ ਆ, 5-5 6-6 ਲੱਖ ਰੁਪਇਆ ਉਹ ਮੰਗਦੇ ਆ, ਉਸ ਤੋਂ ਬਾਅਦ 3 ਸਾਲ ਤੱਕ ਤੁਹਾਨੂੰ ਉੱਥੇ ਕੰਟਰੈਕਟ ਬੇਸ 'ਤੇ ਜੌਬ ਕਰਨੀ ਪੈਂਦੀ ਆ। ਫਿਰ ਉਮੀਦ ਨਹੀਂ ਹੁੰਦੀ ਕਿ ਅਸੀਂ ਪੱਕੇ ਹੋਈਏ ਜਾਂ ਨਹੀਂ ਹੋਈਏ। ਅਗਰ ਆਪਾਂ ਗੱਲ ਕਰੀਏ ਪੰਜਾਬ ਦੀ, ਅਸੀਂ ਆਏ ਦਿਨ ਲੋਕਾਂ ਦੇ ਧਰਨੇ ਦੇਖਦੇ ਹਾਂ, ਆਏ ਦਿਨ ਟੀਚਰਸ ਰੋਡਸ 'ਤੇ ਹੁੰਦੇ ਆ, ਟੀਚਰਸ ਜੋ ਕਿ ਸਾਡੇ ਮਤਲਬ ਕਿ ਯੂਥ ਨੂੰ ਐਜੂਕੇਟ ਕਰਦੇ ਆ, ਸਾਡਾ ਭਵਿੱਖ ਬਣਾਉਂਦੇ ਆ, ਹੈ ਨਾ। ਦੇ ਆਏ ਦਿਨ ਉਹ ਪ੍ਰੋਟੈਸਟ 'ਤੇ ਰਹਿੰਦੇ ਆ, ਕਿਉਂ? ਕਿਉਂਕਿ ਉਹਨਾਂ ਨੂੰ ਤੁਸੀਂ ਸੈਲਰੀਜ਼ ਉਸ ਹਿਸਾਬ ਨਾਲ ਨਹੀਂ ਦੇ ਰਹੇ। ਅਗਰ ਆਪਾਂ ਦੇਖਿਆ ਜਾਏ ਤਾਂ ਇੱਕ ਡਾਕਟਰ ਹੁੰਦਾ ਜਿਹੜਾ ਬੱਚੇ ਨੂੰ ਇੱਕ ਜ਼ਿੰਦਗੀ ਦਿੰਦਾ, ਟੀਚਰ ਜੋ ਬੱਚੇ ਨੂੰ ਸਿੱਖਿਆ ਦਿੰਦਾ। ਆਪਾਂ ਕਹਿੰਦੇ ਆ ਕਿ ਜੋ ਟੀਚਰ ਸਿਖਾਉਂਦਾ ਬੱਚਾ ਉਹੀ ਸਿੱਖਦਾ। ਮਾਂ-ਬਾਪ, ਟੀਚਰ ਦੂਜਾ ਮਾਂ-ਬਾਪ ਹੁੰਦਾ ਬੱਚਿਆਂ ਦਾ, ਅਗਰ ਆਪਾਂ ਮੰਨੀਏ ਤਾਂ, ਕਿਉਂਕਿ ਟੀਚਰ ਸਕੂਲ ਬੱਚੇ ਹਾਫ ਆਫ ਦਾ ਡੇ ਰਹਿੰਦੇ ਆ। ਆਪਣੀ ਜ਼ਿੰਦਗੀ ਦੇ ਉਹ ਪਲ ਜਿੱਥੋਂ ਆਪਾਂ ਸਿੱਖਣਾ ਸ਼ੁਰੂ ਕਰਦੇ ਆ, ਆਪਾਂ ਉਹ ਸਭ ਚੀਜ਼ਾਂ ਟੀਚਰ ਤੋਂ ਸਿੱਖਦੇ ਆ, ਲੇਕਿਨ ਅੱਜ ਉਹ ਵੀ ਰੋਡਸ 'ਤੇ ਬੈਠੇ ਆ। ਅਗਰ ਆਪਾਂ ਬੜੇ ਆਫਿਸਿਸ ਦੀ ਗੱਲ ਕਰੀਏ, ਗਵਰਨਮੈਂਟ ਆਫਿਸਿਸ ਦੀ, ਆਏ ਦਿਨ ਉਹ ਰੋਡਸ 'ਤੇ ਰਹਿੰਦੇ ਆ ਕਿ ਸਾਡੀ ਸੈਲਰੀਜ਼ ਨਹੀਂ ਵਧਾਈਆਂ ਜਾ ਰਹੀਆਂ ਜਾਂ ਸਾਨੂੰ ਕੋਈ ਡਿਫਰੈਂਟ ਪ੍ਰੋਬਲਮਸ ਆ। ਅਗਰ ਪੰਜਾਬ ਇੰਨਾ ਹੀ ਚੰਗਾ ਹੋਵੇ ਤਾਂ ਇਹ ਪ੍ਰੋਬਲਮਸ ਕਿਉਂ ਹੋਣ? ਕਿਉਂ ਅਸੀਂ ਬਾਹਰ ਜਾਈਏ? ਸਾਨੂੰ ਵੀ ਤਾਂ ਸ਼ੌਂਕ ਨਹੀਂ ਨਾ ਕਿ ਆਪਾਂ ਕਰਜ਼ੇ ਥੱਲੇ ਦੱਬੀਏ, ਜਾਂ ਲੋਕਾਂ ਨੇ ਜਿਨ੍ਹਾਂ ਨੇ ਆਪਣੀ ਜ਼ਮੀਨਾਂ ਗਹਿਣੇ ਰੱਖੀਆਂ ਉਹਨਾਂ ਨੂੰ ਕੋਈ ਸ਼ੌਂਕ ਨਹੀਂ ਹੈਗਾ ਵੀ ਸਾਡੀ ਜ਼ਮੀਨਾਂ ਗਹਿਣੇ ਧਰੀਆਂ ਜਾਣ ਤੇ ਅਸੀਂ ਬਾਹਰ ਜਾਈਏ। ਲੇਕਿਨ ਪਿੱਛੇ ਰੀਜ਼ਨ ਆ, ਉਹ ਰੀਜ਼ਨ ਇਹੀ ਆ, ਤੇ ਕਿਤੇ ਨਾ ਕਿਤੇ ਸਰਕਾਰ ਨਾਕਾਮਯਾਬ ਆ ਇੱਕ ਅੱਛਾ ਇਨਕਮ ਸੋਰਸ ਜਨਰੇਟ ਕਰਨ ਲਈ, ਲੋਕਾਂ ਨੂੰ ਜੌਬਸ ਪ੍ਰੋਵਾਈਡ ਕਰਨ ਲਈ। ਅਨਇੰਪਲੋਇਮੈਂਟ ਇੰਨੀ ਆ ਕਿ ਲੋਕੀ ਬਹੁਤ ਫਰਾਡ ਕਰਦੇ ਪਏ ਆ, ਲੋਕੀ ਗਲਤ ਤਰੀਕੇ ਨਾਲ ਪੈਸਾ ਕਮਾਉਂਦੇ ਆ, ਔਰ ਉਹ ਪੈਸਾ ਕਿੱਥੋਂ ਕਮਾਉਂਦੇ ਆ? ਸਾਡੇ ਵਰਗਿਆਂ ਤੋਂ, ਜਿਹੜੇ ਹਾਰਡ ਅਰਨਡ ਮਨੀਆਂ ਹੁੰਦੀਆਂ। ਆਪਾਂ ਦੇਖੀਏ, ਅਗਰ ਆਪਾਂ ਸਾਈਬਰ ਕ੍ਰਾਈਮ ਦੀ ਗੱਲ ਕਰੀਏ ਤਾਂ ਰੀਸੈਂਟਲੀ ਮੇਰੇ ਨਾਲ ਹੀ ਹੋਇਆ ਆ, ਹੈ ਨਾ। ਤੇ ਮੈਨੂੰ ਜਸਟ ਇੱਕ ਮੈਸੇਜ ਆਇਆ ਕੰਪਨੀ ਦੇ ਵੱਲੋਂ, ਤੇ ਮੈਨੂੰ ਕਾਲ ਆਇਆ, ਕਹਿੰਦੇ ਵੀ ਇਸ ਮੈਸੇਜ ਨੂੰ ਫਾਰਵਰਡ ਕਰੋ, ਹੈ ਨਾ, ਉਸੇ ਨੰਬਰ 'ਤੇ। ਮੈਂ ਬੈਕ ਫਾਰਵਰਡ ਕੀਤਾ, ਮੇਰਾ ਅਕਾਊਂਟ ਖਾਲੀ ਹੋ ਗਿਆ। ਕਿਉਂ? ਉਹਨਾਂ ਨੂੰ ਮੈਂ ਕਾਲ ਕੀਤਾ, ਮੈਂ ਉਹਨਾਂ ਨਾਲ ਗੱਲ ਕੀਤੀ, ਮੈਂ ਕਿਹਾ ਸਰ ਵੀ ਇੱਦਾਂ ਕਰਕੇ। ਉਸ ਬੰਦੇ ਨਾਲ, ਉਹ ਬੰਦਾ ਮਤਲਬ ਸੀਗਾ ਬਿਹਾਰ ਸਾਈਡ ਤੋਂ ਸੀਗਾ, ਉਹਨੂੰ ਇੰਗਲਿਸ਼ ਵੀ ਨਹੀਂ ਆਉਂਦੀ ਸੀਗੀ, ਹੈ ਨਾ। ਅਤੇ ਉਹਨੇ ਮੈਨੂੰ ਕਿਹਾ, ਕਹਿੰਦਾ ਮੈਮ ਅਸੀਂ ਵੀ ਕਿੱਥੋਂ ਕਮਾਉਣਾ? ਮਤਲਬ ਜਦੋਂ ਇੱਕ ਇਮੋਸ਼ਨਲ ਹੋ ਕੇ ਉਹਦੇ ਨਾਲ ਗੱਲ ਕੀਤੀ ਤਾਂ ਉਹਨੇ ਮੈਨੂੰ ਸਾਰੀ ਆਪਣੀ ਗੱਲ ਰੱਖੀ, ਤਾਂ ਕਿਤੇ ਨਾ ਕਿਤੇ ਮੈਨੂੰ ਬਾਅਦ 'ਚ ਇਹ ਲੱਗਾ ਕਿ ਚੱਲ ਸਿਮਰਨ ਕੋਈ ਨਹੀਂ, ਅਗਲੇ ਨੂੰ ਲੋੜ ਸੀਗੀ, ਅਗਲੇ ਨੇ ਰੱਖ ਲਿਆ, ਤੂੰ ਇਹ ਸੋਚ ਕੇ ਤੂੰ ਕਿਸੇ ਦੀ ਹੈਲਪ ਕਰਦੀ। ਪਰ ਕਿਉਂ ਇੱਦਾਂ ਲੋਕੀ ਫਰੋਡ ਕਿਉਂ ਕਰਦੇ ਪਏ? ਉਹਦਾ ਰੀਜ਼ਨ ਕੀ ਆ? ਅਨਇੰਪਲੋਇਮੈਂਟ। ਸਰਕਾਰ ਪ੍ਰੋਵਾਈਡ ਕਰਾ ਦੇ, ਸਾਨੂੰ ਜੌਬਸ ਦੇ ਦੇ, ਸਾਨੂੰ ਕੀ ਲੋੜ ਆ ਬਾਹਰ ਜਾਣ ਦੀ? ਇੱਥੇ ਰਾਮੂਵਾਲੀਆ ਸਾਹਿਬ ਦੀ ਧੀ ਵੀ ਨੇ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦਾ ਯਤਨ ਕਰਾਂਗੇ, ਕਿਉਂਕਿ ਵਿਦਿਆਰਥੀਆਂ ਦੇ ਨਾਲ ਉਹਨਾਂ ਨੇ ਵਾਰਤਾਲਾਪ ਕੀਤਾ, ਵਿਦਿਆਰਥੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਦੀਆਂ ਮੰਗਾਂ ਜਿਹੜੀਆਂ ਮੰਨੀਆਂ ਜਾਣਗੀਆਂ, ਔਰ ਜਿਹੜੀ ਮਨੀ ਆ ਉਹ ਰਿਫੰਡ ਹੋਣੀ ਚਾਹੀਦੀ ਹੈ। ਤਾਂ ਅਸੀਂ ਉਹਨਾਂ ਦੇ ਕੋਲੋਂ ਜਾਣਕਾਰੀ ਵੀ ਲੈਣੀ ਚਾਹਾਂਗੇ ਕਿ ਕਿਉਂ ਪੰਜਾਬ ਦੇ ਨੌਜਵਾਨਾਂ ਨੂੰ ਮੈਮ ਕੀ ਕਹਿਣਾ ਚਾਹੋਗੇ? ਵਿਦਿਆਰਥੀ ਅੱਜ ਸੜਕਾਂ ਦੇ ਉੱਪਰ ਨੇ, ਬਹੁਤ ਵੱਡੀ ਤਰਾਸਦੀ ਹੈ ਪੰਜਾਬ ਦੇ ਲੋਕਾਂ ਦੀ। ਦੇਖੋ ਜੀ, ਬੜੀ ਦੁੱਖ ਦੀ ਗੱਲ ਆ। ਅਸੀਂ ਤਾਂ ਹਮੇਸ਼ਾ ਹੀ ਇਸ ਗੱਲ ਨੂੰ ਹੰਗਾਰਾ ਭਰਿਆ ਕਿ ਤੁਸੀਂ ਵਿਦੇਸ਼ਾਂ ਵਿੱਚ ਨਾ ਜਾਓ ਤੇ ਵਿਦੇਸ਼ਾਂ ਵਿੱਚ ਬੱਚੇ ਨਾ ਭੇਜੋ। ਹੁਣ ਇਹ ਕੈਨੇਡਾ ਦੇ 3 ਕਾਲਜਾਂ ਨੇ ਬੱਚਿਆਂ ਦੀ ਫੀਸਾਂ ਲੈ ਲਈਆਂ ਔਰ ਕਾਲਜ ਸ਼ਟ ਡਾਊਨ ਕਰਤੇ। ਉਹਦੇ ਵਿੱਚ ਕੈਨੇਡਾ ਦੀ ਪਾਲਿਸੀ ਹੈ ਕਿ ਜਦੋਂ ਕੋਈ ਬੈਂਕਰਪਸੀ ਕਰ ਦਿੰਦਾ ਤੇ ਕਿਸੇ ਦਾ ਦੇਣਦਾਰ ਨਹੀਂ ਰਹਿੰਦਾ। ਇਹ ਤੁਹਾਨੂੰ ਪਤਾ ਨਹੀਂ ਹੈ, ਅਮਰੀਕੀ ਦੇ ਵਿੱਚ ਹਰ ਦੇਸ਼ਾਂ ਦੀਆਂ ਪਾਲਿਸੀਆਂ ਹੁੰਦੀਆਂ। ਔਰ ਇਹ ਬਹੁਤ ਦੁੱਖ ਦੀ ਗੱਲ ਆ, ਬੜਾ ਲੰਬਾ ਸਟਰਗਲ ਹੋਊਗਾ। ਮੈਨੂੰ ਤਾਂ ਇਹ ਵੀ ਉਮੀਦ ਨਹੀਂ ਹੈ ਕਿ ਪੈਸੇ ਵਾਪਸ ਆਉਣਗੇ ਵੀ ਕਿ ਨਹੀਂ ਆਉਣਗੇ, ਸੱਚੀ ਗੱਲ ਦੱਸਦੇ ਆ। ਪਰ ਮੈਂ ਆਪਦੀ ਪੂਰੀ ਕੋਸ਼ਿਸ਼ ਕਰਾਂਗੀ ਕਿ ਅਸੀਂ ਆਪਦੀ ਮੋਦੀ ਸਾਹਿਬ ਨੂੰ ਵੀ ਕਹਾਂ, ਪ੍ਰਾਈਮ ਮਿਨਿਸਟਰ ਨੂੰ ਵੀ ਕਹਾਂ, ਔਰ ਅਸੀਂ ਆਪਦੇ ਫੋਰਨ ਮਿਨਿਸਟਰ ਨੂੰ ਵੀ ਕਹਾਂਗੇ, ਔਰ ਇੱਥੇ ਮੈਂ ਐਮਬੈਸੀ ਨੂੰ ਵੀ ਮੈਂ ਇੱਕ ਜਿਹੜੀ ਹੈਗੀ ਆ ਈਮੇਲ ਕਰੂੰਗੀ
ਔਰ ਇਹ ਅਸੀਂ ਕੋਸ਼ਿਸ਼ ਕਰਾਂਗੇ ਕਿ ਬੱਚਿਆਂ ਦੀ ਫੀਸ ਜਿਹੜੀ ਉਹ ਵਾਪਸ ਆ ਜਾਏ। ਮੈਮ ਜੀ ਫੀਸ ਵਾਪਸ ਨਹੀਂ ਹੁੰਦੀ, ਕਿਸੇ ਨੇ ਜਿਹੜਾ ਸੀ ਪੈਸੇ ਵਿਆਜੀ ਫੜੇ ਨੇ, ਕਿਸੇ ਨੇ ਘਰ ਗਹਿਣੇ ਰੱਖਿਆ ਹੋਇਆ, ਕਿਸੇ ਨੇ ਜ਼ਮੀਨ ਵੇਚੀ ਹੈ, ਤਾਂ ਫਿਰ ਉਹਨਾਂ ਦਾ ਗੁਜ਼ਰਾਨ ਕਿਵੇਂ ਹੋਏਗਾ? ਹੁਣ ਇਹੀ ਤੇ ਗੱਲ ਹੈ ਜੀ, ਅਸੀਂ ਤਾਂ ਬੜਾ ਮੈਂ ਤਾਂ ਇਸ ਗੱਲ ਦੇ ਬਹੁਤ ਹੱਕ 'ਚ ਨਹੀਂ ਹੈ ਕਿ ਬੱਚਿਆਂ ਨੂੰ ਵਾਪਸ ਭੇਜਿਆ ਜਾਵੇ। ਉੱਥੇ ਵੀ ਲੇਬਰ ਹੀ ਕਰਨੀ ਆ, ਉੱਥੇ ਕੋਈ ਇਹ ਨਹੀਂ ਹੈ ਵੀ ਜਾਂਦੇ ਦਰਖਤਾਂ ਤੋਂ ਪੱਤੇ ਤੋੜ ਲੈਣੇ ਆ। ਔਰ ਮੈਂ 3-4 ਡੈੱਡ ਬੋਡੀਜ਼ ਵੀ ਲੈ ਕੇ ਆਈ ਹਾਂ। ਬੱਚੇ ਇੰਨੇ ਡਿਪਰੈਸ਼ਨ 'ਚ ਆ ਜਾਂਦੇ ਆ ਕਿ ਉਹ ਸੁਸਾਈਡ ਕਰ ਲੈਂਦੇ ਆ। ਪਿੱਛੇ ਜੇ ਮੇਰੀ ਸਿਸਟਰ ਨੇ, ਛੋਟੀ ਨੇ, ਨਵਜੋਤ ਨੇ, ਇੱਕ ਬੱਚੇ ਦਾ ਉੱਥੇ ਸੰਸਕਾਰ ਕੀਤਾ ਜੋ ਯੂਪੀ ਤੋਂ ਗਿਆ ਹੋਇਆ ਸੀਗਾ, ਉੱਥੇ ਉਹ ਸੁਸਾਈਡ ਕਰ ਗਿਆ ਔਰ ਉਹਦਾ ਅਸੀਂ ਸੰਸਕਾਰ ਕੀਤਾ ਕਿਉਂਕਿ ਬੱਚੇ ਤੇ ਪ੍ਰੈਸ਼ਰ ਆ ਗਿਆ। 1 ਮਹੀਨੇ ਬਾਅਦ ਹੀ ਮਰ ਗਿਆ ਉਹ। ਔਰ ਬੱਚਿਆਂ ਤੋਂ ਆਪਦੀ ਸੈਕੰਡ ਫੀਸ ਨਹੀਂ ਅਰਨ ਹੁੰਦੀ, ਨੌਕਰੀ ਨਹੀਂ ਮਿਲਦੀ ਕਿ ਉਹੀ ਫਿਰ ਦੇਖੋ ਸਾਰਾ ਕੁਝ ਮੁੱਲ ਦਾ। ਪੇਰੈਂਟਸ ਨੂੰ ਪਤਾ ਨਹੀਂ, ਉਹ ਪੇਰੈਂਟਸ ਨੂੰ ਦੱਸਣਾ ਵੀ ਨਹੀਂ ਚਾਹੁੰਦੇ ਕਿ ਅਸੀਂ ਸਾਡੇ ਨਾਲ ਆ ਹੋ ਰਿਹਾ ਕਿਉਂ। ਔਰ ਸਾਡੀਆਂ ਧੀਆਂ ਵੀ ਕਈ ਆਪਦਾ ਸਰੀਰ ਵੇਚ ਕੇ ਫੀਸਾਂ ਭਰਦੀਆਂ। ਬੜੀ ਮੈਂ ਇਹ ਬਹੁਤ ਮੈਨੂੰ ਕੋਈ 6 ਮਹੀਨੇ ਦਾ ਇਸ ਗੱਲ ਦਾ ਪਤਾ, ਪਰ ਅਸੀਂ ਲੋਕਾਂ ਨੂੰ ਸਮਝਾਉਣ ਦੇ ਵਿੱਚ ਮੇਰਾ ਖਿਆਲ ਕਿਤੇ ਨਾ ਕਿਤੇ ਨਾ ਕਾਮਯਾਬ ਰਹਿ ਗਏ ਕਿ ਇੰਨਾ 35 ਸਾਲ ਦੇ ਸਟਰਗਲ ਤੋਂ ਬਾਅਦ ਹੁਣ ਕੈਨੇਡਾ ਵਰਗੇ ਦੇਸ਼ ਦੇ ਤੋਂ ਵੀ ਇਹੀ ਧੋਖਾ ਮਿਲਿਆ। ਮੈਮ ਇਹਦਾ ਜ਼ਿੰਮੇਦਾਰ ਪੰਜਾਬ ਦੀ ਨੌਜਵਾਨੀ ਨੂੰ ਲੈ ਕੇ ਜ਼ਿੰਮੇਦਾਰ ਕਿਹਨੂੰ ਠਹਿਰਾਇਆ ਜਾਵੇ? ਕੇਂਦਰ ਸਰਕਾਰ ਨੂੰ ਠਹਿਰਾਇਆ ਜਾਵੇ ਜਾਂ ਜਿਹੜੀਆਂ ਪੰਜਾਬ ਵਿਚਲੀਆਂ ਸਰਕਾਰਾਂ 5-5 ਸਾਲ ਰਾਜ ਕਰਦੀਆਂ ਰਹੀਆਂ ਨੇ ਉਹਨਾਂ ਨੂੰ ਮੰਨਿਆ ਜਾਵੇ? ਕੁੱਲ ਮਿਲਾ ਕੇ ਤਾਂ ਜੀ ਸਰਕਾਰਾਂ ਹੀ ਜ਼ਿੰਮੇਦਾਰ ਹੁੰਦੀਆਂ ਔਰ ਸਟੇਟ ਸਰਕਾਰਾਂ ਬਦਕਿਸਮਤੀ ਨਾਲ ਇਹੋ ਜਿਹੀਆਂ ਆਉਂਦੀਆਂ ਰਹੀਆਂ ਜਿਨ੍ਹਾਂ ਨੇ ਆਪਦੇ ਘਰ ਭਰੇ ਆ ਔਰ ਪਬਲਿਕ ਦਾ ਕੁਛ ਨਹੀਂ ਕੀਤਾ। ਔਰ ਇਸ ਵਾਰ ਵੀ ਮੈਂ ਕਹੂੰਗੀ ਕਿ ਵੈਸੇ ਤਾਂ ਇਹ ਪੋਲੀਟੀਕਲ ਨਹੀਂ ਹੈਗਾ, ਪਰ ਮੈਂ ਪੋਲੀਟੀਕਲੀ ਮੈਸੇਜ ਦੇਵਾਂਗੀ ਲੋਕਾਂ ਨੂੰ ਕਿ ਸੋਚ ਸਮਝ ਕੇ ਵੋਟ ਪਾਓ, ਫਿਰ ਆਪ ਦੇ ਨਾਲ ਧੋਖਾ ਨਾ ਖਾਓ, ਇਮੋਸ਼ਨਲ ਹੋ ਕੇ ਕਦੇ ਵੋਟ ਨਾ ਪਾਓ। ਸਾਡੇ 'ਚ ਅਨਪੜ੍ਹਤਾ ਬਹੁਤ ਜ਼ਿਆਦਾ ਹੈ, ਸਾਨੂੰ ਉਹ ਅਨਪੜ੍ਹਤਾ ਠੀਕ ਕਰਨ ਦੀ ਲੋੜ ਹੈ। ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਵਿਦਿਆਰਥੀਆਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਕਹਿ ਸਕਦੇ ਆ ਕਿ ਪੰਜਾਬ ਦੇ ਲੋਕਾਂ ਦੀ ਤਰਾਸਦੀ ਹੈ, ਉਹਨਾਂ ਨੂੰ ਹਰ ਵਾਰ ਆਪਣੇ ਅਧਿਕਾਰ ਲੈਣ ਵਾਸਤੇ, ਆਪਣੇ ਹੱਕ ਲੈਣ ਵਾਸਤੇ ਕਦੇ ਸਰਕਾਰਾਂ ਦੇ ਅੱਗੇ ਝੋਲੀਆਂ ਅੱਡਣੀਆਂ ਪੈਂਦੀਆਂ ਨੇ, ਵਾਰ-ਵਾਰ ਸਰਕਾਰਾਂ ਦੇ ਅੱਗੇ ਪੱਲਾ ਅੱਡਣਾ ਪੈਂਦਾ ਏ। ਤਾਂ ਇਹ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਚੰਡੀਗੜ੍ਹ ਕੈਨੇਡਾ ਅੰਬੈਸੀ ਦਾ ਬਾਹਰ ਦਾ ਦ੍ਰਿਸ਼ ਦੇਖ ਰਹੇ ਹੋ, ਜਿਸ ਵਿੱਚ ਵਿਦਿਆਰਥੀਆਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਾਲਜਾਂ ਦੇ ਮਾਲਕਾਂ ਨੂੰ ਗ੍ਰਿਫਤਾਰ ਕਰੋ, ਗ੍ਰਿਫਤਾਰ ਕਰੋ, ਗ੍ਰਿਫਤਾਰ ਕਰੋ। ਵਿਦੇਸ਼ ਗਏ ਵਿਦਿਆਰਥੀਆਂ ਦਾ ਭਵਿੱਖ ਬਚਾਉਣ ਦਾ ਯਤਨ ਕਰੋ, ਯਤਨ ਕਰੋ, ਯਤਨ ਕਰੋ। ਬੈਂਕਰਪਟ ਹੋਏ ਮਾਲਕਾਂ ਨੂੰ ਗ੍ਰਿਫਤਾਰ ਕਰੋ, ਗ੍ਰਿਫਤਾਰ ਕਰੋ, ਗ੍ਰਿਫਤਾਰ ਕਰੋ। ਪੀੜਤ ਵਿਦਿਆਰਥੀਆਂ ਦੇ ਪੈਸੇ ਰਿਫੰਡ ਕਰੋ, ਰਿਫੰਡ ਕਰੋ, ਰਿਫੰਡ ਕਰੋ। ਵਿਦਿਆ ਨੂੰ ਧੰਦਾ ਬਣਾਉਣ ਵਾਲੇ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਵਿਦਿਆ ਨੂੰ ਧੰਦਾ ਬਣਾਉਣ ਵਾਲੇ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਇਹ ਤੁਸੀਂ ਲਾਈਵ ਤਸਵੀਰਾਂ ਦਾ ਦ੍ਰਿਸ਼ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਵਿਦਿਆਰਥੀਆਂ ਦੇ ਵੱਲੋਂ ਜਿਹੜਾ ਕੈਨੇਡਾ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਤਾਂ ਹੁਣ ਦੇਖਣਾ ਹੋਵੇਗਾ ਕਿ ਵਿਦਿਆਰਥੀਆਂ ਦਾ ਇੱਕ ਪਾਸੇ ਰੋਸ ਦਾ ਪ੍ਰਗਟਾਵਾ ਹੈ ਔਰ ਦੂਜੇ ਪਾਸੇ ਜਿਹੜਾ ਹੈ ਪੁਲਿਸ ਦੇ ਵੱਲੋਂ ਬੈਰੀਕੇਡਿੰਗ ਕੀਤੀ ਹੋਈ ਹੈ। ਕਿ ਹੁਣ ਵਿਦਿਆਰਥੀਆਂ ਦਾ ਅਗਲਾ ਫੈਸਲਾ ਕੀ ਹੋਏਗਾ? ਜਾਂ ਪੱਕਾ ਮੋਰਚਾ ਲਾਉਣਾ ਪਵੇਗਾ, ਜਾਂ ਬੈਰੀਕੇਡਿੰਗ ਤੋੜੀ ਜਾਏਗੀ, ਜਾਂ ਫਿਰ ਨਿਰਾਸ਼ਤਾ ਦਾ ਪ੍ਰਗਟਾਵਾ ਕਰਕੇ ਵਾਪਸ ਫੇਰ ਉਸੇ ਤਰ੍ਹਾਂ ਘਰਾਂ ਨੂੰ ਪਰਤਣਾ ਹੋਵੇਗਾ। ਰਜਿੰਦਰ ਸਿੰਘ ਸਭਰਾ ਦੇ ਨਾਲ ਕੈਮਰਾਮੈਨ ਗੁਰਮੁਖ ਸਿੰਘ, TV 84। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।